मैं बाजी ने दस्या ना बाजी कहते भी नहीं तो बस खबीरे तरह बस बनाई वे। बिस्मिल्लाहिर्रहमानिर्रहीम। अस्सलाम वालेकुम। उम्मीद करदी मेरे भैन भाई ठीक होंगे। अल्हम्दुलिल्लाह असीं भी ठीक। अल्लाह पाक सानू खुश रखे आबाद रखे जी। अज दा व्लॉग करदे आ शुरू। ते अम्मा जी ना अज जा रहे जी दूसरा एलर्जी दे ना चैकअप कराने, क्योंकि एतवार वाले दिन एक होर स्पैशल डॉक्टर आंदा वा एलर्जी वास्ते। हुण अम्मा जी उत्थे जाके चैक कराणगे, क्योंकि जिथे पहले दवाई लई सी ना उत्थे अम्मा जी कहंदे मैनूं फर्क नहीं पिया हैगा। हाँ पहले वाली ते हुण वाली ਇਹਦੇ ਤਾਂ ਬਸ ਸਹੀ ਹੀ ਦਿਖਾ ਦਿਓ ਕਿ ਦਵਾਈਆਂ ਜਿਹੜੀਆਂ ਨਾ ਆਇਆ ਪਹਿਲੇ ਇਸਤੇਮਾਲ ਕੀਤੀਆਂ। ਇਹ ਜੀ ਦੇਖ ਰਹੇ ਪਰਚੀ ਜਿਹੜੀ ਨਾ ਇਹ ਪਹਿਲੇ ਡਾਕਟਰ ਕੋ ਗਏ ਸੀ, ਉਹਨਾਂ ਨੇ ਦਵਾਈ ਦੀ ਲਿਖ ਕੇ ਦਿੱਤੀ ਸੀਗੀ। ਜਿਹਨੇ ਨੂੰ ਚੈੱਕਅਪ ਕਰਾਇਆ ਵਾ ਤੇ ਇਹਨਾਂ ਦਵਾਈਆਂ ਜਿਹੜੀਆਂ ਨਾ ਅਸੀਂ ਜਿਹੜੀ ਪਰਚੀ ਸੀ ਭੁੱਲ ਗਏ ਸੀ, ਜਿਹੜੀ ਪਹਿਲੇ ਦਵਾਈਆਂ ਇਸਤੇਮਾਲ ਕੀਤੀਆਂ ਤੇ ਉਹ ਹੁਣ ਜਾ ਕੇ ਨਾ ਦਿਖਾਣੀ ਹੈ। ਤੇ ਜਿਹੜੇ ਕਿਉਂਕਿ ਨਾ ਦਵਾਈਆਂ ਇੱਕ ਜੈਸੀਆਂ ਨਾਲ ਲਿਖ ਕੇ ਦੇ ਦੇਵੇ ਤੇ ਫਿਰ ਇਹ ਕਿ ਨਾ ਫਰਕ ਨਹੀਂ ਪੈਣਾ, ਫਿਰ ਦੁਬਾਰਾ ਜਾਣਾ ਪੈਣਾ ਵਾ ਡਾਕਟਰ ਦੇ ਕੋਲ। ਮਜੇ ਹੁਣ ਤੁਸੀਂ ਨਾ ਪੰਖੇ ਥੱਲੇ ਬੈਠੋ ਤੇ ਫਿਰ ਨਾ ਅਸੀਂ ਦਵਾਈਆਂ ਲੈ ਕੇ ਆਉਂਦੇ ਹਾਂ। ਤੇ ਹੁਣ ਜੀ ਚੱਲਦੇ ਆ ਤੇ ਜਾ ਕੇ ਨਾ ਜਿਹੜੀ ਪਰਚੀ ਹੈ ਦਿਖਾਣੇ ਆ ਤੇ ਫਿਰ ਜਿਹੜੀ ਦਵਾਈਆਂ ਲਿਖਵਾ ਕੇ ਨਾ ਤੇ ਫਿਰ ਲੈ ਕੇ ਆਣੇ, ਕਿਉਂਕਿ ਦਵਾਈ ਅਸੀਂ ਪਹਿਲੇ ਨਹੀਂ ਲਈ ਹੈਗੀ। ਕਿਉਂਕਿ ਪਹਿਲੇ ਜਿਹੜੀ ਪਰਚੀ ਉਹ ਦਿਖਾ ਦਈਏ ਵੀ ਅਸੀਂ ਆਹ ਦਵਾਈਆਂ ਇਸਤੇਮਾਲ ਕੀਤੀਆਂ ਨਾ ਅम्मा जी ਨੂੰ ਨਹੀਂ ਫਰਕ ਪਿਆ ਹੈਗਾ, ਫਿਰ ਉਸ ਹਿਸਾਬ ਨਾਲ ਉਹ ਦਵਾਈ ਲਿਖ ਕੇ ਦੇ। ਕੱਪੜੇ ਵੀ ਨਾਲ ਨਾਲ ਮੈਂ ਧੋ ਰਹੀ ਹਾਂ ਤੇ ਨਾਲ ਨਾਲ ਸਾਡੇ ਇੱਧਰਲੀ ਪਿਛਲੀ ਸਾਈਡ ਤੇ ਨਾ ਮਿੱਟੀ ਸੁੱਟ ਰਹੇ ਸੀਗੇ ਤੇ ਉਹਨਾਂ ਟਰਾਲੀ ਵਾਲਿਆਂ ਨੂੰ ਕਿਹਾ ਕਿ ਸਾਨੂੰ ਵੀ ਨਾ ਇੱਕ ਟਰਾਲੀ ਜਿਹੜੀ ਨਾ ਮਿੱਟੀ ਦੀ ਸੁੱਟ ਦਿਓ, ਤਾਂ ਕਿ ਜਿਹੜੀ ਸਾਡੀਆਂ ਨੀਹਾਂ ਵਾ ਨਾ ਉਹਨਾਂ ਦੇ ਵਿੱਚ ਮਿੱਟੀ ਪਾ ਦਾਂਗੇ, ਭਰ ਦੇਵਾਂਗੇ, ਤਾਂ ਕਿ ਬਾਰਿਸ਼ ਵਗੈਰਾ ਹੋਈ ਨਾ ਤਾਂ ਨੀਹਾਂ 'ਚ ਦੁਬਾਰਾ ਪਾਣੀ ਨਾ ਜਾਵੇ। ਮਿਸਤਰੀ ਨੂੰ ਵੀ ਨਾ ਘਰ ਜਿਹੜਾ ਦੀਵਾਰ ਜਿਹੜੀ ਸਾਰੀ ਦਿਖਾ ਦਿੱਤੀ ਹੈ, ਕਮਰਾ ਜਿਹੜਾ ਫਟਿਆ ਹੋਇਆ ਸੀ ਦੀਵਾਰ ਉਹ ਵੀ ਦਿਖਾ ਦਿੱਤੀ ਹੈ, ਕਿਚਨ ਦਾ ਛੱਪੇ ਦਾ ਸਾਰੀਆਂ ਦੀਵਾਰਾਂ ਸਾਰੇ ਦਿਖਾ ਦਿੱਤੀ। ਤਾਂ ਉਹਨੇ ਕਿਹਾ ਕਿ 2 ਦਿਨ ਜਿਹੜੀ ਇਹਨਾਂ ਧੁੱਪ ਲੱਗ ਲਵੇ, 1-2 ਦਿਨ ਧੁੱਪ ਲੱਗ ਲਵੇ ਤੇ ਜਦੋਂ ਇਹ ਖੁਸ਼ਕ ਹੋ ਜਾਊਗਾ ਨਾ ਤੇ ਉਸ ਤੋਂ ਬਾਅਦ ਜਿਹੜੀ ਨਾ ਇਨਸ਼ਾਅੱਲਾ ਤੁਹਾਡਾ ਜਿਹੜਾ ਸਾਰਾ ਕੰਮ ਜਿਹੜਾ ਨਾ ਸਹੀ ਕਰ ਦੇਣਾ। ਅਲਹਮਦੁਲਿਲਾ ਜੀ ਇੱਕ ਜਿਹੜੀ ਮਿੱਟੀ ਦੀ ਟਰਾਲੀ ਜਿਹੜੀ ਸਟਾਲੀ ਆ ਤੇ ਇੱਧਰ ਸਾਈਡ ਤੇ ਹੁਣ ਨਾ ਇੱਧਰ ਨੀਆਂ ਦੇ ਵਿੱਚ ਨਾ ਮਿੱਟੀ ਪਾ ਕੇ ਨਾ ਤੇ ਕੁੱਟਾਂਗੇ ਤੇ ਅੱਛੇ ਤਰੀਕੇ ਨਾਲ। ਤੇ ਨਾਲੇ ਨਾ ਦੂਸਰੀ ਹੁਣ ਟਰਾਲੀ ਆ ਰਹੀ ਹੈ, ਇੱਕ ਸੁੱਟ ਗਈ ਹੈ ਤੇ ਦੂਸਰੀ ਆ ਰਹੀ ਹੈ। ਦੂਸਰੀ ਜਿਹੜੀ ਟਰਾਲੀ ਆ ਰਹੀ ਹੈ ਨਾ ਅਸੀਂ ਇਹ ਦੀਵਾਰ ਵੱਲ ਤੇ ਛੱਪਰੇ ਵੱਲ ਤੇ ਕਮਰੇ ਦੀ ਪਿਛਲੀ ਸਾਈਡ ਤੇ ਨਾ ਮਿੱਟੀ ਪਾਵਾਂਗੇ, ਤਾਂ ਕਿ ਇਹਨਾਂ ਦੀ ਤੇੜਾਂ ਜਿਹੜੀਆਂ ਪਈਆਂ ਨੀਹਾਂ ਦੇ ਵਿੱਚ ਪਾਣੀ ਪੈ ਗਿਆ ਸੀ ਤਾਂ ਟੋਇਆ ਜਾਂ ਮਿੱਟੀ ਜਿਹੜੀ ਨਾ ਦੱਬ ਦਾਂਗੇ। मैं कपड़े धो रही सी ते मैं नाल ही मैं क्या ਜਿਹੜੇ ਪਰਦੇ ਆ ਨਾ ਬਾਰਿਸ਼ ਦੀ ਵਜ੍ਹਾ ਤੋਂ ਦੇਖੋ ਕਿੰਨਾ ਗਾਰੇ ਨਾਲ ਭਰੇ ਪਏ ਇਹਨਾਂ ਨੂੰ ਪਹਿਲੇ ਪਾਣੀ ਚ ਕੱਢ ਕੇ ਫਿਰ ਇਹਨਾਂ ਨੂੰ ਸਰਫ ਨਾਲ ਧੋਉਂਗੀ। ਦੇਖ ਮੈਂ ਕਿ ਲੱਗੇ ਹੱਥ ਨੇ ਇਹ ਵੀ ਧੁੱਪ ਜਾ ਹਵਾ ਨਾਲ ਬਾਰਿਸ਼ ਵੀ ਹੁੰਦੀ ਸੀ ਤੇਜ਼ ਤੇ ਨਾਲ ਇਹਨਾਂ ਤੇਜ਼ ਹਵਾ ਚੱਲਦੀ ਸੀ ਤੇ ਹਵਾ ਦੇ ਨਾਲ ਸਾਰੇ ਪਰਦੇ ਉੱਡ ਕੇ ਤੇ ਇੱਧਰ ਤੋਂ ਗਏ, ਇੱਧਰ ਇਹਦੇ ਉੱਪਰ ਗਏ ਸੀ ਸਾਰੀ ਇੱਧਰ ਵੀ ਮਿੱਟੀ ਇਹਨੂੰ ਚੁੱਕ ਗਈ। लो जी ट्राली जी है ना खड्डे के निकली नहीं हैगी, तो बड़ी जोर उन्होंने की है मेहनत कि ट्राली किसी तरीके कढ़ ली है टोए चों, पर नहीं निकली, फसी हुई है उत्थे। तो ड्राइवर जरा थक गया तो हुण उत्थे बैठ गया सफ़र
ਵੀ ਸਾਹ ਲੈ ਰਿਹਾ, ਤੇ ਦੂਸਰੇ ਟਰਾਲੀ ਟਰੈਕਟਰ ਵਾਲਿਆਂ ਨੂੰ ਫੋਨ ਕੀਤਾ ਕਿ ਆਣ ਕੇ ਨਾ ਟਰਾਲੀ ਜਿਹੜੀ ਇਹਨਾਂ ਨਗਾਓ, ਤੇ ਉਹ ਫਿਰ ਰੱਸੀ ਪਾ ਕੇ ਨਾ ਤੇ ਫਿਰ ਜਿਹੜੀ ਟਰਾਲੀ ਨਾ ਖਿੱਚਣਗੇ। ਟਰਾਲੀ ਜਿਹੜੀ ਨਾ ਟਰਾਲੀ ਦੂਸਰੀ ਮੰਗਵਾਈ ਸੀਗੀ, ਤੇ ਇੱਕ ਇਸ ਜਿਹੜੀ ਟਰਾਲੀ ਫਸੀ ਹੋਈ ਨਾ ਉਹਨੂੰ ਕੱਢਣਾ ਸੀ। ਬੜੀ ਕੋਸ਼ਿਸ਼ ਕੀਤੀ, ਖੱਪ ਕੇ ਨਾ, ਤੇ ਫਿਰ ਉਹ ਵੀ ਚਲਾ ਗਿਆ ਟਰਾਲੀ ਦਾ। ਹੁਣ ਦੁਬਾਰਾ ਗਏ ਤੇ ਹੁਣ ਇੱਕ ਹੋਰ ਟਰਾਲੀ ਲਾਏਗਾ, ਤੇ ਨਾਲ ਰੋਏ ਦਾ ਸੰਗਲ ਜਿਹੜਾ ਪਾ ਕੇ ਨਾ ਫਿਰ ਇਹਨੂੰ ਖਿੱਚਣਗੇ, ਕਿਉਂਕਿ ਟਰਾਲੀ ਜਿਹੜੀ ਨਾ ਬਹੁਤ ਨੀਵੀਂ ਫਸ ਗਈ ਆ ਗਾਰੇ ਦੇ ਵਿੱਚ, ਟੋਏ ਜਿਹੇ ਦੇ ਵਿੱਚ, ਤਾਂ ਕਰਕੇ ਨਿਕਲਦੀ ਨਹੀਂ ਪਈ। ਟਰਾਲੀ ਜਿਹੜੀ ਨਾ ਟਰਾਲੀ ਦੂਸਰੀ ਮੰਗਵਾਈ ਸੀਗੀ, ਤੇ ਇੱਕ ਇਸ ਜਿਹੜੀ ਟਰਾਲੀ ਫਸੀ ਹੋਈ ਨਾ ਉਹਨੂੰ ਕੱਢਣਾ ਸੀ। ਬੜੀ ਕੋਸ਼ਿਸ਼ ਕੀਤੀ, ਖੱਪ ਕੇ ਨਾ, ਤੇ ਫਿਰ ਉਹ ਵੀ ਚਲਾ ਗਿਆ ਟਰਾਲੀ ਦਾ। ਹੁਣ ਦੁਬਾਰਾ ਗਏ ਤੇ ਹੁਣ ਇੱਕ ਹੋਰ ਟਰਾਲੀ ਲਾਏਗਾ, ਤੇ ਨਾਲ ਰੋਏ ਦਾ ਸੰਗਲ ਜਿਹੜਾ ਪਾ ਕੇ ਨਾ ਫਿਰ ਇਹਨੂੰ ਖਿੱਚਣਗੇ, ਕਿਉਂਕਿ ਟਰਾਲੀ ਜਿਹੜੀ ਨਾ ਬਹੁਤ ਨੀਵੀਂ ਫਸ ਗਈ ਆ ਗਾਰੇ ਦੇ ਵਿੱਚ, ਟੋਏ ਜਿਹੇ ਦੇ ਵਿੱਚ, ਤਾਂ ਕਰਕੇ ਨਿਕਲਦੀ ਨਹੀਂ ਪਈ। ਟਰਾਲੀ ਵਾਲਿਆਂ ਦੀ ਨਾ ਸੁਬਾਹ ਦੀ ਟਰਾਲੀ ਜਿਹੜੀ ਨਾ ਫਸੀ ਹੋਈ ਆ, ਤੇ ਉਹਨਾਂ ਦੀ ਕੱਢਣ ਦੀ ਕੋਸ਼ਿਸ਼ ਕਰਦੇ ਆ, ਨਿਕਲਦੀ ਨਹੀਂ ਹੈਗੀ, ਤੇ ਇੱਕ ਦੂਸਰੇ ਨੂੰ ਲੜਦੇ ਪਏ ਆਪਸ ਵਿੱਚ। ਆਵਾਜ਼ਾਂ ਆ ਰਹੀ ਨਾਲ ਤੇ ਕੰਧ ਹੈਗੀ ਆ, ਤੇ ਕਹਿੰਦੇ ਕਿ ਤੂੰ ਅਣਜਾਣ, ਤੈਨੂੰ ਨਹੀਂ ਕੱਢਿਆ ਜਾਂਦਾ। ਕਹਿੰਦਾ 2-3 ਦਿਨ ਅੱਗੇ ਤੂੰ ਫਸਾਈ ਸੀਗੀ, ਫਿਰ ਬੜੀ ਮੁਸ਼ਕਿਲ ਨਾਲ ਕੱਢੀ ਆ ਟਰਾਲੀ ਟਰੈਕਟਰ, ਤੇ ਹੁਣ ਤੂੰ ਫਿਰ ਫਸਾ ਦਿੱਤੀ। ਹੁਣ ਸਾਰਾ ਦਿਨ ਗੁਜ਼ਰ ਗਿਆ ਵਾ, ਟਰਾਲੀ ਨਹੀਂ ਨਿਕਲਦਾ ਨਾਲ ਦੀ। ਤੇ ਸਾਡੀ ਤੇ ਇਹੀ ਦੁਆ ਕਿ ਅੱਲਾਹ ਪਾਕ ਨਾਲ ਉਹਨਾਂ ਦੀ ਜਲਦੀ ਨਾ ਜਿਹੜੀ ਆ ਟਰਾਲੀ ਟਰੈਕਟਰ ਨਾਲ ਨਿਕਲ ਜਾਵੇ। ਤੇ ਪਰ ਸਾਡਾ ਜਿਹੜਾ ਕੰਮ ਤਾਂ ਸ਼ੁਰੂ ਹੋਇਆ ਨਹੀਂ ਹੈਗਾ, ਤੇ ਨੁਕਸਾਨ ਸਾਡਾ ਪਹਿਲੇ ਹੀ ਹੋ ਗਿਆ ਵਾ, ਕਿ ਜਿਹੜੀ ਟਰਾਲੀ ਮਿੱਟੀ ਵਾਲੀ ਸੀ ਨਾ, ਉਹ ਉਹਨਾਂ ਨੇ ਨਾ ਦੂਸਰਾ ਖਿਲਾਰਾ ਸਾਰੀ ਇੱਧਰਲੀ ਜਗ੍ਹਾ 'ਤੇ ਨਾ ਖਿਲਾਰ ਦਿੱਤੀ, ਇੱਧਰਲੇ ਪਲਾਟ 'ਚ। ਉਹ ਅਸੀਂ ਆਪਣੀ ਬੰਨੀਆਂ ਦੇ ਵਿੱਚ ਜੀ ਮਹਿਮਾਨ ਆਏ, ਤੇ ਹੁਣ ਮੈਂ ਗਲਾਸ ਵਗੈਰਾ ਧੋਂਦੇ ਆ, ਚਾਹ ਪਾਣੀ ਜਿਹੜੀ ਨਾ ਪਿਲਾਉਂਦੇ ਹਾਂ। ਮਾਸ਼ਾਅੱਲਾ ਜੀ ਮਹਿਮਾਨ ਆਏ, ਤੁਹਾਨੂੰ ਗਲਾਸ ਨਜ਼ਰ ਆਏ ਹੋਣੇ ਆ, ਤੇ ਮਹਿਮਾਨਾਂ ਨੂੰ ਨਾ ਚਾਹ ਪਾਣੀ ਪਿਲਾਉਂਦੇ। ਬੋਤਲ ਮੰਗਵਾਈ ਹੈ, ਤੇ ਬੋਤਲ ਪਾ ਕੇ ਦੇਵਾਂਗੇ। ਜਿਹੜੀ ਤੁਹਾਨੂੰ ਉਹ ਬੈੱਡਸ਼ੀਟ ਨਜ਼ਰ ਆ ਰਹੀ ਹੈ ਨਾ, ਬੈੱਡਸ਼ੀਟ ਜਿਸ ਤਰ੍ਹਾਂ ਚਾਦਰ ਜਿਹੜੀ ਨੇ ਗੱਦੀ ਹੋਈ ਸੀ, ਤੇ ਮੈਂ ਧੋ ਖੋਲ ਦਿੱਤੀ ਹੈ, ਤਾਂ ਹੁਣ ਖੁਸ਼ਕ ਹੋਏਗੀ ਤੇ ਫਿਰ ਖੋਲੂੰਗੀ। ਫਿਰ ਹਾਲ ਨਾ ਜਦੋਂ ਚਾਦਰ ਨਾਲ ਬੈੱਡ ਗੰਦਾ ਲੱਗਦਾ। ਮੈਂ ਬਾਜੀ ਨੂੰ ਦੱਸਿਆ ਨਾ, ਬਾਜੀ ਕਹਿੰਦੇ ਵੀ ਮੇਰੇ ਤੋਂ ਜਾਣਾ ਚਾਹੀਦਾ। ਕੁਛ ਮਹਿਮਾਨ ਚਲੇ ਗਏ ਆ, ਤੇ ਕੁਛ ਮਹਿਮਾਨ ਨਾ ਘਰੇ ਹੀ ਆ, ਤੇ ਹੁਣ ਜਿਹੜਾ ਖਾਣੇ ਰੋਟੀ ਦਾ ਟਾਈਮ ਹੋਣ ਡਿਆ ਵਾ, ਤੇ ਹੁਣ ਜਲਦੀ ਨਾਲ ਆਟਾ ਗੁੰਨਦੇ ਆ, ਤੇ ਫਿਰ ਰੋਟੀ ਬਣਾਵਾਂਗੇ ਇਨਸ਼ਾਅੱਲਾ। ਅੱਜ ਦੇ ਵਲੌਗ ਦਾ ਅਸੀਂ ਇੱਥੇ ਐਂਡ ਕਰਦੇ ਹਾਂ। ਉਮੀਦ ਕਰਦੀ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਏਗਾ, ਤਾਂ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, और अपनी फैन जरूर शेयर करो। अल्लाह पाक सब खुश रखे, आबाद रखे, अपना और अपनी फैन को बहुत ज़्यादा ख्याल रखिए। अल्लाह हाफिज़।